ਅੱਜ ਆਪਾਂ ਪਹੁੰਚੇ ਹਾਂ ਜੀ ਕਸੂਰ ਸ਼ਹਿਰ ਦੀ ਧਰਤੀ ਤੇ। हाँ जी, ਬਾਬੇ ਬੁੱਲੇ ਸ਼ਾਹ ਦੀ ਧਰਤੀ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਬਾਬੇ ਬੁੱਲੇ ਸ਼ਾਹ ਜੀ ਦੇ ਉਸ ਸਥਾਨ ਦੇ ਅਤੇ ਉਹਦੇ ਨਾਲ ਲੱਗਦੇ ਉਸ ਇਤਿਹਾਸਿਕ ਸਥਾਨਾਂ ਦੇ। ਸੋ ਬਣੇ ਰਹੋ ਸਾਡੇ ਨਾਲ, ਕਰਦੇ ਹਾਂ ਸੈਰ ਕਸੂਰ ਸ਼ਹਿਰ ਦੀ। ਚੱਲ ਬੁੱਲਿਆ ਚੱਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ। हाँ जी सज्जनों ते मित्रों, कसूर दियाँ बहुत ही खूबसूरत ते प्यारियां गलियां दे विचों लंघदे होए आपां पहुंचे हाँ बाबा बुੱਲੇ शाह जी दे दरबार। ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਹਨਾਂ ਦੇ ਇਤਿਹਾਸਿਕ ਸਥਾਨ ਦੇ ਅਤੇ ਜਾਣਦੇ ਹਾਂ ਉਹਨਾਂ ਦੇ ਜੀਵਨ ਦੇ ਇਤਿਹਾਸ ਬਾਰੇ। ਬਣੇ ਰਹੋ ਮੇਰੇ ਨਾਲ। ਬਾਬਾ ਬੁੱਲੇ ਸ਼ਾਹ ਜੀ ਦਾ ਅਸਲ ਨਾਮ ਅਬਦੁੱਲਾ ਸ਼ਾਹ ਕਾਦਰੀ ਸਤਾਰੀ ਸੀ। ਉਹਨਾਂ ਦਾ ਜਨਮ ਲਗਭਗ 1680 ਈਸਵੀ ਦੇ ਕਰੀਬ ਹੋਇਆ। ਜਨਮ ਵਜੋਂ ਇਤਿਹਾਸਿਕ ਸਥਾਨ ਉੱਚ ਸ਼ਰੀਫ ਮੰਨਿਆ ਜਾਂਦਾ ਹੈ। ਬਾਬਾ ਬੁੱਲੇ ਸ਼ਾਹ ਇੱਕ ਸੈਯਦ ਪਰਿਵਾਰ ਵਿੱਚ ਪੈਦਾ ਹੋਏ ਜੋ ਕਿ ਮੁਸਲਮਾਨਾਂ ਦੇ ਵਿੱਚ ਇੱਕ ਬਹੁਤ ਹੀ ਮਾਣ ਤੇ ਸਤਿਕਾਰ ਪ੍ਰਾਪਤ ਹੈ। ਬਾਬਾ ਬੁੱਲੇ ਸ਼ਾਹ ਜੀ ਦੇ ਪਿਤਾ ਸ਼ਾਹ ਮੁਹੰਮਦ ਦਰਵੇਸ਼ ਇੱਕ ਧਾਰਮਿਕ ਵਿਦਵਾਨ ਸਨ ਅਤੇ ਮਸਜਿਦ ਦੇ ਇਮਾਮ ਸਨ। ਉਹਨਾਂ ਦਾ ਵੱਡਾ ਹਿੱਸਾ ਕਸੂਰ ਦੀ ਧਰਤੀ ਦੇ ਉੱਤੇ ਹੀ ਬੀਤਿਆ। ਔਖੇ ਪੈਂਡੇ ਉਹ ਲਮੀਆਂ ਨੇ ਰਾਵਾਂ ਇਸ਼ਕ ਦੀਆਂ, ਉਹ ਦਰਦ ਜਿਗਰ ਤੇ ਸਖਤ ਸਜ਼ਾਵਾਂ ਇਸ਼ਕ ਦੀਆਂ। ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ, ਹੋਵੇ ਸਾਹਮਣੇ ਬੈਠਾ ਯਾਰ ਤੇ ਨੱਚਣਾ ਪੈਂਦਾ ਏ। ਅੱਲਾਹੂ ਅੱਲਾ ਹੂ ਅੱਲਾ ਅੱਲਾਹੂ ਅੱਲਾ, ਅਲਫ ਅੱਲਾ ਮੇਰੇ ਲੂਲੂ ਵਸਿਆ ਤੇ ਅੱਲਾ ਬਾਜ ਨਾ ਕੋਈ, ਜ਼ਾਹਰ ਬਾਤਨ ਅੰਦਰ ਬਾਹਰ ਉਸ ਦੀ ਜ਼ਾਤ ਸਮਾਈ। ਬਾਬਾ ਬੁੱਲੇ ਸ਼ਾਹ ਨੇ ਛੋਟੀ ਉਮਰ ਦੇ ਵਿੱਚ ਹੀ ਇਸਲਾਮਿਕ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਨੇ ਕੁਰਾਨ, ਫਿਕਾ, ਅਰਬੀ ਅਤੇ ਫਾਰਸੀ ਭਾਸ਼ਾ ਦੀ ਪੜ੍ਹਾਈ ਕੀਤੀ। ਉਹਨਾਂ ਦੀ ਸਿੱਖਿਆ ਦਾ ਇੱਕ ਵੱਡਾ ਹਿੱਸਾ ਲਾਹੌਰ ਦੀ ਧਰਤੀ ਤੇ ਗੁਜ਼ਰਿਆ ਜੋ ਕਿ ਉਸ ਸਮੇਂ ਸੱਭਿਆਚਾਰਕ ਅਤੇ ਇਤਿਹਾਸਿਕ ਕੇਂਦਰ ਸੀ, ਪਰ ਅਜੇ ਵੀ ਉਹਨਾਂ ਦੀ ਰੂਹਾਨੀ ਤਲਾਸ਼ ਪੂਰੀ ਨਹੀਂ ਸੀ ਹੋਈ। ਬਾਬਾ ਬੁੱਲੇ ਸ਼ਾਹ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਮੋੜ ਉਹ ਸੀ ਜਦੋਂ ਉਹਨਾਂ ਦੀ ਮੁਲਾਕਾਤ ਸ਼ਾਹ ਅਨਾਇਤ ਕਾਦਰੀ ਨਾਲ ਹੋਈ। ਸ਼ਾਹ ਅਨਾਇਤ ਕਾਦਰੀ ਲਾਹੌਰ ਦੇ ਸੂਫੀ ਸੰਤ ਸਨ ਅਤੇ ਪੇਸ਼ੇ ਵਜੋਂ ਇੱਕ ਬਾਗਬਾਨ ਸਨ। ਬਾਬਾ ਬੁੱਲੇ ਸ਼ਾਹ ਨੇ ਸ਼ਾਹ ਅਨਾਇਤ ਕਾਦਰੀ ਨੂੰ ਆਪਣਾ ਮੁਰਸ਼ਿਦ ਮੰਨ ਲਿਆ। ਗੁਰੂ ਦੀ ਰਹਿਨੁਮਾਈ ਹੇਠ ਬਾਬਾ ਬੁੱਲੇ ਸ਼ਾਹ ਜੀ ਨੇ ਸੂਫੀਵਾਦ ਦੀਆਂ ਗਹਿਰੀਆਂ ਸਿੱਖਿਆਵਾਂ ਪ੍ਰਾਪਤ ਕੀਤੀਆਂ। ਇਸ ਗੱਲ ਦੀ ਖਾਸ ਮਹੱਤਤਾ ਹੈ ਕਿ ਬਾਬਾ ਬੁੱਲੇ ਸ਼ਾਹ ਸੈਯਦ ਪਰਿਵਾਰ ਨਾਲ ਤਲਕ ਰੱਖਦੇ ਸਨ, ਪਰ ਜਦੋਂ ਉਹਨਾਂ ਨੇ ਇੱਕ ਆਮ ਇਨਸਾਨ ਨੂੰ ਆਪਣਾ ਗੁਰੂ ਮੰਨਿਆ ਤੇ ਸਮਾਜ ਵਿੱਚ ਉਹਨਾਂ ਦਾ ਬਹੁਤ ਵਿਰੋਧ ਵੀ ਹੋਇਆ। ਆਓ ਸਾਹਮਣੇ ਸਾਡੇ ਬਾਬਾ ਬੁੱਲੇ ਸ਼ਾਹ ਜੀ ਦਾ ਦਰਬਾਰ ਹੈ, ਚੱਲਦੇ ਹਾਂ ਦਰਬਾਰ ਦੇ ਦਰਸ਼ਨ ਕਰਦੇ ਹਾਂ। ਇੱਥੇ ਕੰਸਟਰਕਸ਼ਨ ਹੋਣ ਕਾਰਨ ਦਰਬਾਰ ਆਪਣੀ ਅਸਲ ਹਾਲਤ ਦੇ ਵਿੱਚ ਨਹੀਂ ਹੈ, ਕਿਉਂਕਿ ਦਰਬਾਰ ਦੇ ਉੱਤੇ ਕੰਸਟਰਕਸ਼ਨ ਚੱਲ ਰਹੀ ਹੈ ਔਰ ਇਹਨੂੰ ਬਹੁਤ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਦਰਸ਼ਨ ਕਰਦੇ ਹਾਂ ਉਹਨਾਂ ਦੇ ਦਰਬਾਰ ਦੇ। ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰੇ ਤੇ ਬੇਤਾਲ। ਬਾਬੇ ਬੁੱਲੇ ਸ਼ਾਹ ਦੀ ਸਿੱਖਿਆ ਵਿੱਚ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਪਿਆਰ ਹੀ ਰੱਬ ਤੱਕ ਪਹੁੰਚਣ ਦਾ ਜ਼ਰੀਆ ਹੈ। ਜਾਤ ਪਾਤ ਤੇ ਭੇਦਭਾਵ ਗਲਤ ਹਨ। ਸੱਚੇ ਦਿਲ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਇਹੋ ਜਿਹੀਆਂ ਸਿੱਖਿਆਵਾਂ ਮਿਲਦੀਆਂ ਹਨ। ਬਾਬਾ ਬੁੱਲੇ ਸ਼ਾਹ ਦੀਆਂ ਕਵਿਤਾਵਾਂ ਵਿੱਚ ਹਿੰਦੂ ਮੁਸਲਿਮ ਏਕਤਾ ਅਤੇ ਮਨੁੱਖੀ ਪਿਆਰ ਦਾ ਸੰਦੇਸ਼ ਮਿਲਦਾ ਹੈ। ਉਹਨਾਂ ਨੇ ਕਿਹਾ, ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ, ਆਵਣ ਫਕੀਰ ਖਾ ਖਾ ਜਾਵਣ ਤੇ ਰਾਜ਼ੀ ਹੋਵੇ ਬੁੱਲਾ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਹੁਣੇ ਦਰਸ਼ਨ ਕੀਤੇ ਬਾਬਾ ਜੀ ਦੇ ਦਰਬਾਰ ਦੇ। ਜਿਵੇਂ ਹੀ ਆਪਾਂ ਦਰਬਾਰ ਤੋਂ ਬਾਹਰ ਆਏ ਹਾਂ ਤੇ ਬਹੁਤ ਹੀ ਸੁਰੀਲੀ ਆਵਾਜ਼ ਦੇ ਨਾਲ ਸੰਗੀਤ ਦੀ ਆਵਾਜ਼ ਕੰਨਾਂ 'ਚ ਆ ਰਹੀ ਹੈ ਤੇ ਮੈਂ ਚਾਹਾਂਗਾ ਕਿ ਤੁਹਾਨੂੰ ਵੀ ਉਹ ਸੰਗੀਤ ਸੁਣਾਇਆ ਜਾਏ, ਉਹ ਕਲਾਮ ਸੁਣਾਇਆ ਜਾਏ ਤੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। शरीयत जाती ते ना कोई हक दी बात पछाती, बुत खाने विच पाली उचाती, बेसिदका इतबार नहीं हो की जाना मैं कौन, बुलिया की जाना मैं कौन। बहुत वधिया बाबा जी। अच्छा बाबा जी, किन्ने समय तो तुसीं इत्थे सेवा निभा रहे हो? जी उस नस्ल चों बैठे हाँ
ਜਿਹੜੇ ਬਾਬਾ ਜੀ ਦੇ ਰੂਬਰੂ ਬੈਠ ਕੇ ਕਲਾਮ ਪੜ੍ਹਦੇ ਸਨ ਤੇ ਉਹਨਾਂ ਦੇ ਅਸੀਂ ਖਾਨਦਾਨ 'ਚੋਂ ਮੁਸਤਲਿਕ ਹਾਂ। ਇਹ ਸਾਡੇ ਦੋ ਬਜ਼ੁਰਗ ਨੇ, ਬਾਬਾ ਸੋਨਾ, ਬਾਬਾ ਚਾਂਦੀ। ਅੱਛਾ ਇਹ ਬਾਬਾ ਜੀ ਦੇ ਰੂਬਰੂ ਬੈਠ ਕੇ ਕਲਾਮ ਪੜ੍ਹਦੇ ਸਨ। ਅੱਛਾ ਅੱਛਾ ਇਹ ਸਾਡੇ ਅਬਾਓ ਜਦਾਦ, ਦਾਦਾ ਪੜਦਾਦਾ, ਵਾਰਿਸ ਸਾਹਿਬ ਸਾਰੇ ਬਾਬਾ ਜੀ ਦੇ ਕਦਮਾਂ 'ਚ ਨਸਬ ਨੇ। ਜੀ ਜੀ ਅਸੀਂ ਉਸ ਖਾਨਦਾਨ ਨਾਲ ਮੁਸਲਕ ਹਾਂ ਜਿਹੜੇ ਬਾਬਾ ਜੀ ਦੇ ਸਾਹਮਣੇ ਬਹਿ ਕੇ ਕਲਾਮ ਪੜ੍ਹਦੇ ਸਨ। ਬਹੁਤ ਵਧੀਆ ਤੇ ਬਾਬਾ ਜੀ ਨੇ ਸਾਡੇ ਬਜ਼ੁਰਗਾਂ ਨਾਲ ਸੰਗਤ ਕੀਤੀ ਔਰ ਸਾਡੇ ਘਰਾਂ 'ਚ ਹੀ ਰਹੇ ਹਜ਼ੂਰ। ਜੀ ਇਸ ਵਾਸਤੇ ਉਸ ਨਿਸਬਤ ਨਾਲ ਅਸੀਂ ਅੱਜ ਆਦਰੀ ਕਰ ਰਹੇ ਹਾਂ ਹਜ਼ੂਰ ਦੇ ਬੈਠੇ। ਅੱਛਾ, ਤੁਸੀਂ ਇੱਕ ਬਹੁਤ ਸੋਹਣੀ ਗੱਲ ਮੈਨੂੰ ਦੱਸੀ ਕਿ ਜਿਵੇਂ ਤੁਹਾਡਾ ਸਾਰਾ ਪਰਿਵਾਰ ਮੁੜ ਤੋਂ ਇੱਕ ਸੇਵਾ ਨਿਭਾ ਰਿਹਾ ਬਾਬਾ ਜੀ ਦੇ ਦਰ ਤੇ। ਹਾਂਜੀ ਹਾਂਜੀ। ਤੇ ਤੁਸੀਂ ਕੋਈ ਇਤਿਹਾਸਿਕ ਕੋਈ ਇਹੋ ਜਿਹੀ ਵਾਕਿਆ ਸੁਣਾਉਣਾ ਚਾਹੋ, ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇ ਜਾਂ ਤੁਸੀਂ ਜਦ ਦੇਖਿਆ ਹੋਵੇ ਇੱਥੇ ਕੋਈ ਇਹੋ ਜਿਹੀ ਜ਼ਿੰਦਗੀ ਦਾ ਕੋਈ ਇੱਕ ਵਾਕਿਆ ਸ਼ੇਅਰ ਕਰਨਾ ਚਾਹੋ। ਉਹ ਜੀ ਇਸ ਤਰ੍ਹਾਂ ਸ਼ੇਰ ਹੈ ਕਿ ਹਜ਼ਰਤ ਨਿਜ਼ਾਮੁद्दीन औलिया ਸਰਕਾਰ ਦੇ ਦਰਬਾਰ ਤੇ ਸਾਡੇ ਬਜ਼ੁਰਗ ਗਏ ਆਦਰੀ ਵਾਸਤੇ ਤੇ ਉਹਨਾਂ ਨੂੰ ਟਾਈਮ ਨਾ ਮਿਲਿਆ। ਇਹ ਮੇਰੇ ਬਾਬਾ ਜੀ ਪਰਦਾਦਾ ਜੀ ਪੈ ਨੇ ਬਾਬਾ ਧੰਨਾ। ਜਿਸ ਵਕਤ ਇਹਨਾਂ ਨੂੰ ਟਾਈਮ ਮਿਲਿਆ ਤੇ ਦੁੱਕਰ ਪਾਟ ਗਈ। ਅੱਛਾ ਜਿਸ ਵੇਲੇ ਦੁੱਕਰ ਤੇ ਹੱਥ ਮਾਰਿਆ ਤੇ ਸਰਕਾਰ ਪੰਡਾਲ 'ਚ ਸਨ। ਜੀ ਫਿਰ ਬਾਬਾ ਜੀ ਨੇ ਪੱਥਰ ਅੱਗੇ ਰੱਖ ਲਿਆ। ਜੀ ਉਹ ਪੱਥਰ 'ਚੋਂ ਫਿਰ 8 ਪਾਰ ਚਮੜੇ ਦੀ ਆਵਾਜ਼ ਆਈ। ਅੱਛਾ, ਇਹ ਸਾਡੇ ਬਜ਼ੁਰਗਾਂ ਦੀ ਕਰਾਮਤ ਹੈ, ਉਹਨਾਂ ਦੀ ਬਦੌਲਤ। ਬਹੁਤ ਵਧੀਆ। ਇਹ ਸਾਡਾ ਇਸ਼ਕ ਹੈ ਸਰਕਾਰ ਦੇ ਨਾਲ ਔਰ ਸਾਨੂੰ ਦੁਨੀਆ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਜੀ ਜੀ ਸਿਰਫ ਸਾਡਾ ਕੰਮ ਹੈ ਇਹਨਾਂ ਦੀ ਡਿਊਟੀ ਦੇਣਾ ਜੀ। ਤੇ ਉਹਨਾਂ ਦੇ ਕੰਮ ਨੇ ਦੁਨੀਆ ਦੇ ਮਾਮਲਾ ਸੰਭਾਲਣਾ। ਬਹੁਤ ਵਧੀਆ। ਅੱਛਾ, ਤੁਸੀਂ ਜਿਵੇਂ ਇੱਥੇ ਰਹਿੰਦੇ ਹੋ ਤੇ ਤੁਸੀਂ ਦੇਖਦੇ ਹੋ ਕਿ ਲੋਕ ਬਹੁਤ ਦੂਰੋਂ ਦੂਰੋਂ ਇੱਥੇ ਦਰਸ਼ਨ ਕਰਨ ਆਉਂਦੇ ਨੇ, ਜੀ ਜੀ। ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਤੁਸੀਂ ਉਸ ਦਰ ਤੇ ਬਹਿ ਕੇ ਇੱਕ ਸੇਵਾ ਨਿਭਾ ਰਹੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੋ ਲੋਕ ਸਰਕਾਰ ਦਾ ਇੱਕ ਸ਼ੇਰ ਹੈ, ਪਾਰ ਜ਼ਾਰ ਡੇਰਾ ਲਾਇਆ ਈ, ਉੱਥੇ ਤੂਦੂ ਢੋਲ ਵਜਾਇਆ ਈ, ਜੱਗ ਤੇ ਆਪਣਾ ਨਾਮ ਧਰਾਇਆ ਈ, ਅਬਦੁੱਲਾ ਦੇ ਘਰ ਜਾਈਦਾ, ਫਿਰ ਡਰ ਲੱਗਦਾ ਈ ਬੇਪਰਵਾਹੀ ਦਾ, ਤੇ ਜਿਹੜਾ ਤੈਨੂੰ ਵੇਖਣ ਆਇਆ ਆਪੇ ਤੂੰ ਹੋ ਜਾਈਦਾ, ਡਰ ਲੱਗਦਾ ਈ ਬੇਪਰਵਾਹੀ ਦਾ। ਜਿਹੜਾ ਹਜ਼ੂਰ ਨੂੰ ਵੇਖਣ ਆਉਣਾ ਹੈ ਉਹ ਆਪ ਹੀ ਹੋ ਜਾਂਦਾ ਸਰਕਾਰ ਨਾਲ ਮੁਸਲਿਕ। ਕੀ ਬਾਤ ਹੈ। ਔਰ ਰੂਹਾਨੀ ਕਫੀਅਤ ਲੋਕ ਇੱਥੋਂ ਲੈ ਕੇ ਜਾਂਦੇ ਨੇ, ਜੀ ਜੀ, ਜੋ ਲੈ ਕੇ ਆਉਂਦੇ ਨੇ ਉਹੀ ਲੈ ਕੇ ਜਾਂਦੇ ਨੇ ਇੱਥੋਂ। ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਤੁਹਾਡੇ ਕੋਲ ਇੱਕ ਛੋਟਾ ਜਿਹਾ ਸੋਹਣਾ ਜਿਹਾ ਕਲਾਮ ਹੋਰ ਸੁਣ ਕੇ ਬਾਬਾ ਜੀ ਦਾ ਅਸੀਂ ਇਜਾਜ਼ਤ ਲਵਾਂਗੇ। ਬਿਸਮਿਲ੍ਲਾ ਜੀ। ਇੱਕ ਸਾਨੂੰ ਹੋਰ ਕਲਾਮ ਸੁਣਾ ਦਿਓ। ਠੀਕ ਹੈ ਜੀ। ਬੁੱਲਿਆ ਪੜ ਇਲਮ ਕਿਤਾਬਾਂ ਥਕੇ ਤੇ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ, ਜਾ ਵੜਨੇ ਮਸਜਦ ਮੰਦਰ ਤੇ ਕਦੇ ਆਪਣੇ ਅੰਦਰ ਵਿੱਚ ਵੜਿਆ ਹੀ ਨਹੀਂ, ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਰਹਿਨੇ ਤੇ ਕਦੇ ਨਫਸ ਆਪਣੇ ਨਾਲ ਲੜਿਆ ਹੀ ਨਹੀਂ, ਬੁੱਲਾਸ਼ੋ ਅਸਮਾਨੀ ਉੱਡਦੀਆਂ ਫੜਨੇ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ, ਇੱਕੋ ਅਲਫ ਤੇਰੇ ਦਰਕਾਰ ਇਲਮ ਬਸ ਕਰੀਓ ਯਾਰ, ਇੱਕੋ ਅਲਫ ਤੇਰੇ ਦਰਕਾਰ ਇਲਮ ਬਸ ਕਰੀਓ ਯਾਰ, ਜੂੰ ਪੜਦਾ ਇਲਮ ਵਧੇਰੇ, ਤੂੰ ਪੈਂਦੇ ਲੰਮੇ ਚਿਹਰੇ, ਮਾਹੀ ਜਾਣੇ ਫੇਰੇ ਫਿਰ ਮੇਰੇ, ਅਤੋ ਕਰਨੇ ਜ਼ੁਲਮ ਦੀ ਕਾਰ, ਇਲਮੋ ਬਸ ਕਰੀਓ ਯਾਰ, ਇਲਮੋ ਬਸ ਕਰੀਓ ਯਾਰ। ਬੁੱਲਿਆ ਪੜ ਆਲਮ ਫਾਜ਼ਲ ਹੋਇਓ ਤੇ ਕਿਸੇ ਨਾ ਬਣਿਆ, ਭੇਤ ਪਛਾਤਾ ਜੇ ਸੂਰਤ ਤੇਰੀ ਜ਼ਾਹਰ ਹੋਇਆ, ਹੁਣ ਮੈਂ ਗਿਆ ਗਵਾਤਾ ਜੇ ਇਸ਼ਕ ਸ਼ਰਾਬ ਵਿੱਚ ਨਾਤਾ, ਬੁੱਲਿਆ ਇਸ਼ਕ ਸ਼ਰਾਬ ਵਿੱਚ ਨਾਤਾ ਜੇ, ਬਸ ਕਰੀਓ ਯਾਰ ਇਲਮ ਬਸ ਕਰੀਓ ਯਾਰ। ਗੁਰ ਗੁੰਗੇ ਗੁਰ ਬਾਵਰੇ ਜਦ ਗੁਰ ਕੇ ਰਹੀਏ ਦਾਸ, ਜੇ ਗੁਰ ਸੱਟੇ ਨਰਕ ਚ ਬੁੱਲਿਆ, स्वर्ग न रखिए आ